viewers, welcome back in our program. And डॉक्टर साहब साडी अगली ईमेल कैलीफोर्निया तो सरदार हरजोत सिंह गिल जी दी है। ਇਹ ਲਿਖਦੇ ਹਨ ਮੇਰਾ ਸਵਾਲ ਹੈ ਕਿ ਡੋਗਰੇ ਤੇ ਮਹੰਤ ਕੌਣ ਸਨ ਅਤੇ ਸਿੱਖ ਧਰਮ ਨਾਲ ਇਹਨਾਂ ਦਾ ਕੀ ਸੰਬੰਧ ਰਿਹਾ। ਜਵਾਬ ਜ਼ਰੂਰ ਦੇਣਾ, ਧੰਨਵਾਦੀ ਹੋਵਾਂਗਾ। ਹੈ ਡਾਕਟਰ ਸਾਹਿਬ ਹਰਜੋਤ ਸਿੰਘ ਜੀ। ਸਭ ਤੋਂ ਪਹਿਲਾਂ ਤੇ ਵੀਰ ਹਰਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀ ਈਮੇਲ ਵੀ ਕਈ ਦਿਨ ਪਹਿਲਾਂ ਦੀ ਆਈ ਹੋਈ ਹੈ ਜੀ, ਪਰ ਜਿਵੇਂ ਅਸੀਂ ਅੱਗੇ ਕਿਹਾ ਸੀ ਵੀ ਸਿਸਟਮੈਟਿਕਲੀ ਫਿਰ ਕਈ ਵਾਰ ਸਾਨੂੰ ਅਹਿਮ ਮੁੱਦਿਆਂ ਵਾਲੀਆਂ ਈਮੇਲਸ ਪਹਿਲਾਂ ਪਿਕ ਕਰਨੀਆਂ ਪੈਂਦੀਆਂ ਨੇ ਤੇ ਕੁਝ ਤਾਂ ਬੈਕਲੌਗ ਚਲਾ ਜਾਂਦਾ ਜੀ ਜੀ। ਇਹਨਾਂ ਦਾ ਸਵਾਲ ਦੇ ਦੋ ਕੰਪੋਨੈਂਟ ਨੇ, ਡੋਗਰੇ ਤੇ ਮਹੰਤ ਜੀ। ਪਹਿਲਾਂ ਅਸੀਂ ਮਹੰਤਾਂ ਦੀ ਗੱਲ ਕਰੀਏ ਕਿਉਂਕਿ ਹਿਸਟਰੀ ਦੇ ਕੰਟੈਕਸਟ ਸ਼ਾਇਦ ਉਹਨਾਂ ਦਾ ਨੰਬਰ ਪਹਿਲਾਂ ਆਉਂਦਾ ਹੈ ਜੀ। ਦੇਖੋ ਜਿਹੜਾ ਵੀ ਕੋਈ ਡੇਰਾ ਹੁੰਦਾ ਹੈ, ਡੇਰੇ ਦੇ ਵਿੱਚ ਆਮ ਸਾਧੂ ਹੁੰਦੇ ਨੇ, ਸਾਧੂਆਂ ਦੇ ਉੱਪਰ ਉਹਨਾਂ ਨੂੰ ਕੋਈ ਸੰਤ ਦਾ ਦਰਜਾ ਦੇ ਦਿੰਦੇ ਨੇ ਤੇ ਜਿਹੜਾ ਫਿਰ ਡੇਰੇ ਦਾ ਮੁਖੀ ਹੁੰਦਾ ਉਹਨਾਂ ਸੰਤਾਂ ਦਾ, ਉਹਦੇ ਲਈ ਸ਼ਬਦ ਅਕਸਰ ਮਹੰਤ ਇਸਤੇਮਾਲ ਹੁੰਦਾ ਹੈ। ਇਹ ਸ਼ਾਬਦਿਕ ਅਰਥ ਹੈ ਜੀ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਦੀ ਗੱਲ ਕਰਦੇ ਹਾਂ ਤੇ ਪੈਰਲਲ ਭਾਵੇਂ ਉਹਨਾਂ ਨੂੰ ਬਾਅਦ ਦੇ ਵਿੱਚ ਸਿੱਖੀ ਮੰਡਲ ਦਾ ਜਾਂ ਸਿੱਖ ਪ੍ਰਚਾਰ ਦਾ ਹਿੱਸਾ ਕਰਕੇ ਜਾਣਿਆ ਜਾਂਦਾ ਹੈ ਜਾਂ ਪ੍ਰਚਾਰਿਆ ਜਾਂਦਾ ਹੈ ਜੀ, ਪਰ ਇੱਕ ਗੱਲ ਜ਼ਾਹਰ ਹੈ ਕਿ ਜੇ ਅਸੀਂ ਗੁਰਬਾਣੀ ਦੀ ਟੈਸਟੀਮਨੀ ਲਈਏ ਜਿਹੜੀ ਕਿ ਅਲਟੀਮੇਟਲੀ ਫਾਈਨਲ ਵਰਡ ਹੈ ਜੀ, ਤੇ ਉਹਦੇ 'ਚ ਭਾਈ ਸੱਤਾ ਤੇ ਬਲਵੰਡ ਜਿਹੜੇ ਨੇ ਉਹ ਸਪਸ਼ਟਤਾ ਦੇ ਨਾਲ ਕਹਿੰਦੇ ਨੇ ਕਿ ਬੱਚਿਆਂ ਨੇ ਕੌਲ ਨਹੀਂ ਪਾਲਿਆ, ਪੁੱਤਰੀ ਕੌਲ ਨਾ ਪਾਲਿਓ ਜੀ, ਔਰ ਉਹਨਾਂ ਨੇ ਪਿਤਾ ਵੱਲ ਪਿੱਠ ਕੀਤੀ ਔਰ ਉਹਨਾਂ ਦੀ ਗੱਲ ਨਹੀਂ ਮੰਨੀ ਜੀ। ਸੋ ਜ਼ਾਹਰ ਹੈ ਵੀ ਇਹ ਇੱਕ ਐਵੀਡੈਂਸ ਹੈ, ਲੇਕਿਨ ਇਹਦੇ ਬਾਵਜੂਦ ਕਦੋਂ ਕਿ ਇਹ ਮੁੱਖ ਧਾਰਾ ਦੇ ਨੇੜੇ ਆਏ ਜਾਂ ਕਿਵੇਂ ਉਹਦੇ 'ਚ ਫਿਰ ਬਹੁਤ ਸਾਰੇ ਹੋਰ ਵਾਕਿਆਤ ਨਾਲ ਜੋੜੇ ਜਾਂਦੇ ਨੇ। ਬਾਬਾ ਸ੍ਰੀ ਚੰਦ ਜੀ ਦਾ ਗੁਰੂ ਅਰਜਨ ਸਾਹਿਬ ਨੂੰ ਮਿਲਣਾ ਦੱਸਿਆ ਜਾਂਦਾ ਹੈ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਉਹ ਉਦਾਸੀਆਂ ਵੱਲ ਜਿਹੜਾ ਉਹਨਾਂ ਨਾਲ ਨੂੰ ਜੁਆਇਨ ਕਰਾਉਣਾ ਦੱਸਿਆ ਜਾਂਦਾ। ਈਵਨ ਭਾਈ ਬਿਧੀ ਚੰਦ ਜਿਹੜੇ ਸਾਡੇ ਯੋਧੇ ਹੋਏ ਨੇ 6ਵੇਂ ਪਾਤਸ਼ਾਹ ਦੇ ਵੇਲੇ, ਉਹਨਾਂ ਦਾ ਵੀ ਕਿਉਂਕਿ ਭਾਈ ਗੁਰਦਿੱਤਾ ਜੀ ਨਾਲ ਉਹਨਾਂ ਦਾ ਪਿਆਰ ਸੀ, ਸੋ ਉਹ ਵੀ ਉਸ ਪਾਸੇ ਗਏ ਜਾਪਦੇ ਨੇ। ਇਹੀ ਕਾਰਨ ਹੈ ਕਿ ਅੱਜ ਵੀ ਭਾਈ ਬਿਧੀ ਚੰਦ ਜਿਨ੍ਹਾਂ ਦਾ ਡੇਰਾ ਹੈੱਡਕੁਆਰਟਰ ਸੁਰ ਸਿੰਘ ਹੈ, ਉਹ ਜਦੋਂ ਗਗਨ ਮਹਿ ਥਾਲ ਕਰਦੇ ਨੇ ਤਾਂ ਉਵੇਂ ਹੀ ਦੀਵੇ ਬਾਲ ਕੇ ਥਾਲੀ ਦੇ ਵਿੱਚ ਆਰਤੀ ਕਰਦੇ ਨੇ, ਜਿਹੜੀ ਅਜੇ ਤੱਕ ਉਦਾਸੀਆਂ ਦੀ ਗੱਲ ਛੱਡੀ ਨਹੀਂ ਹੈ। ਹਾਲਾਂਕਿ ਬੜੇ ਤਿਆਰ ਨੇ, ਹੰਗ ਬਾਣੇ 'ਚ ਨੇ ਔਰ ਪੂਰਾ ਘੋੜਿਆਂ ਦੇ ਪ੍ਰੇਮੀ ਨੇ ਔਰ ਇਲਾਕੇ ਦੇ ਵਿੱਚ ਚੰਗਾ ਸਿੱਖੀ ਪ੍ਰਚਾਰ 'ਚ ਥਾਂ ਹੈ। ਸੋ ਇਹ ਕਿਤੇ ਨਾ ਕਿਤੇ ਇਹ ਪਾਰਟ ਵਿੱਚ ਆ ਗਿਆ। ਫਿਰ ਅਸੀਂ ਪ੍ਰਚਾਰ ਦੇ ਅੱਡ-ਅੱਡ ਸਾਧਨਾਂ 'ਚ ਦੇਖਦੇ ਹਾਂ ਧੂਣੇ, ਬਖਸ਼ਿਸ਼ਾਂ, ਪਰ ਇਸ ਕੁੱਲ ਮਿਲਾ ਕੇ ਮੈਂ ਬਹੁਤ ਜ਼ਿਆਦਾ ਵੇਰਵੇ 'ਚ ਨਾ ਜਾਵਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ ਇੱਕ ਸਦੀ ਜਿਹਦੇ 'ਚ ਘੱਲੂਘਾਰਿਆਂ ਦਾ ਟਾਈਮ ਹੈ ਔਰ ਸਿੱਖ ਮਿਸਲਾਂ ਦਾ ਪੀਰੀਅਡ ਵੀ ਹੈ, ਜਿਹੜਾ ਪੰਜ ਕਕਾਰੀ ਬਾਗੀ ਖਾਲਸਾ ਹੈ ਉਹ ਤਾਂ ਹਕੂਮਤ ਦੇ ਲਈ ਬਾਗੀ ਹੈ, ਉਹਨਾਂ ਦੇ ਸਿਰਾਂ ਦੇ ਮੁੱਲ ਸੀ, ਉਹਨਾਂ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਮਾਰਿਆ ਜਾਂਦਾ ਸੀ। ਤੇ ਉਸ ਪੀਰੀਅਡ ਦੇ ਵਿੱਚ ਇਹ ਬੇਸ਼ੱਕ ਬਾਬਾ ਸ੍ਰੀ ਚੰਦ ਨਾਲ ਸੰਬੰਧਿਤ ਹੋਣ, ਫਿਰ ਜਾਂ ਪਰੰਪਰਾ ਬਾਅਦ ਦੇ ਵਿੱਚ ਨਿਰਮਲਿਆਂ ਦੇ ਨਾਲ ਜੋੜ ਕੇ ਕਿ ਜੇ ਸੰਸਕ੍ਰਿਤ ਪੜ੍ਹਨ ਭੇਜਿਆ ਉਹ ਆ ਗਏ, ਜਾਂ ਹੋਰ ਜਿਹੜੇ ਸਾਧੂਆਂ ਦੇ ਕੁਛ ਮੰਡਲ ਨੇ, ਕਿਉਂਕਿ ਇਹ ਵੀ ਜ਼ਿਕਰ ਆਉਂਦਾ ਹੈ ਭੰਗਾਣੀ ਦੇ ਯੁੱਧ ਵੇਲੇ ਜਿਹੜਾ 500 ਦੇ ਕਰੀਬ ਉਦਾਸੀ ਜਿਹੜੇ ਸੀ ਉੱਥੇ ਸੀ ਤਾਂ ਉਹਨਾਂ 'ਚੋਂ 499 ਪੱਤਰਾ ਵਾਚ ਗਏ ਸੀ। ਉਹਨਾਂ ਦਾ ਇੱਕੋ ਹੀ ਮਹੰਤ ਸੀ ਕਿਰਪਾਲ ਦਾਸ, ਜਿਹਨੇ ਕੁੱਤਕੇ ਦੇ ਨਾਲ ਹਯਾਤ ਖਾਨ ਪਠਾਨ ਨੂੰ ਮਾਰਿਆ। ਸੋ ਭਗੌੜਾਪਨ ਉਦੋਂ ਦਾ ਵੀ ਨਾਲ ਇਹਨਾਂ ਦੇ ਚੱਲਦਾ ਸੀ। ਪਰ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਖਾਲਸਾ ਜੰਗਲਾਂ ਦੇ ਵਿੱਚ ਰਹਿੰਦਾ ਸੀ, ਇਹ ਜਿਹੜਾ ਸਿੱਖਾਂ ਨੇ ਇਸ ਲਈ ਕਿ ਭਾਈ ਚਲੋ ਜਿਹੜੇ ਮੁੱਖ ਦੁਆਰ ਨੇ, ਮੁੱਖ ਗੁਰਦੁਆਰੇ ਨੇ, ਉਦੋਂ ਇੱਦਾਂ ਤਾਂ ਨਹੀਂ ਸੀ, ਇਹ ਜਗੀਰਾਂ ਤਾਂ ਸਿੱਖ ਰਾਜ ਵੇਲੇ ਹੀ ਲੱਗੀਆਂ। ਮਾਲਵੇ ਦੇ ਸਰਦਾਰਾਂ ਨੇ ਵੀ ਲਵਾਈਆਂ, ਜਿਹੜੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਵਾਲੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਤਾਂ ਹਜ਼ਾਰਾਂ ਮੁਰੱਬਿਆਂ ਤੱਕ ਜ਼ਮੀਨਾਂ ਜਿਹੜੀਆਂ ਅੱਜ ਵੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਂ ਨੇ। ਸੋ ਉਸ ਪੀਰੀਅਡ 'ਚ ਸਿੱਖਾਂ ਇਹਨਾਂ ਨੇ ਸਰਵਿਸ ਕੀਤੀ ਕਿ ਘੱਟੋ ਘੱਟ ਦੀਵਾ ਜਗਦਾ ਰੱਖਿਆ ਜਾਂ ਦਰਵਾਜ਼ਾ ਖੁੱਲ੍ਹਾ ਰੱਖਿਆ। ਇਹੀ ਕਾਰਨ ਸੀ ਕਿ ਜਦੋਂ ਸਿੱਖ ਰਾਜ ਆਇਆ, ਮਿਸਲਾਂ ਦਾ ਪੀਰੀਅਡ ਜਾਂ ਰਣਜੀਤ ਸਿੰਘ ਦਾ ਜਾਂ ਇੱਧਰ ਮਲਵਈ ਸਰਦਾਰਾਂ ਦਾ, ਸੋ ਗੁਰਦੁਆਰੇ ਇਹਨਾਂ ਤੋਂ ਲਏ ਨਹੀਂ ਗਏ। ਮਾਲਵੇ ਦੇ ਵਿੱਚ ਕਾਫੀ ਨਿਰਮਲਾ ਪਰੰਪਰਾ ਔਰ ਇਹਨਾਂ ਨੇ ਥੋੜ੍ਹਾ ਭਾਈ ਸੰਤੋਖ ਸਿੰਘ ਯਾਨੀ ਗਿਆਨ ਸਿੰਘ, ਇਹ ਵੀ ਸਾਰੇ ਜਿਹੜੀਆਂ ਇਹਨਾਂ ਦੀਆਂ ਲਿਖਤਾਂ ਨੇ, ਵਿਦਵਾਨ ਵੀ ਸਨ ਇਹਨਾਂ ਦੇ ਵਿੱਚ, ਲੇਕਿਨ ਬਹੁਤ ਸਾਰੀਆਂ ਜਿਹੜੀਆਂ ਬ੍ਰਹਿਮਨਿਕਲ ਜਾਂ ਹਿੰਦੂ ਰਸਮਾਂ ਨੇ ਉਹ ਇਸ ਤਰੀਕੇ ਦੇ ਨਾਲ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਗਈਆਂ।
ਅੰਗਰੇਜ਼ਾਂ ਨੇ ਜਦੋਂ ਪੰਜਾਬ 1849 ਦੇ ਵਿੱਚ ਲਿਆ, ਉਹਨਾਂ ਨੇ ਕੁਝ ਸਾਲਾਂ ਬਾਅਦ ਹੀ ਕਾਨੂੰਨ ਦੇ ਰਾਹੀਂ ਇਹਨਾਂ ਨੂੰ ਪਰਸਨਲ ਜਾਇਦਾਦਾਂ ਇਹਨਾਂ ਦੀ ਬਣਾ ਦਿੱਤਾ। ਮਹੰਤ ਮਰ ਜਾਂਦਾ ਸੀ, ਉਹਦਾ ਅੱਗੋਂ ਜਿਹੜਾ ਵੀ ਥਾਪਿਆ ਜਾਂ ਉਹਨਾਂ ਦਾ ਟੱਬਰ ਹੀ ਫਿਰ ਕੁਕਰਮੀ ਵੀ ਹੋ ਗਏ। ਬਹੁਤ ਸਾਰੇ ਮਾੜੇ ਕਰਮ, ਨਨਕਾਣਾ ਸਾਹਿਬ ਜਨਮ ਸਥਾਨ, ਤਰਨਤਾਰਨ ਸਾਹਿਬ, ਬਾਬੇ ਕੀ ਬੇਰ, ਸਿਆਲਕੋਟ, ਇਹਨਾਂ ਥਾਵਾਂ 'ਤੇ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਗੁਰਦੁਆਰੇ ਸਭ ਤੋਂ ਪਹਿਲਾਂ ਆਜ਼ਾਦ ਹੋਏ, ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਤਰਨਤਾਰਨ ਸਾਹਿਬ ਦਾ ਔਰ ਬਾਬੇ ਕੀ ਬੇਰ ਜੀ। ਸੋ ਇਹ ਜਦੋਂ ਇਹਨਾਂ ਦੀ ਸਿਖਰ 'ਤੇ ਪਹੁੰਚ ਗਏ, ਇਹਨਾਂ ਦੇ ਕੁਕਰਮ ਮਾੜੇ ਕੰਮ, ਜਿਵੇਂ ਮਹੰਤ ਨਰੈਣੂ ਦਾ ਜ਼ਿਕਰ ਆਉਂਦਾ ਹੈ 1900 ਉਸ ਪੀਰੀਅਡ 'ਚ 1920 ਦੇ ਫਰਵਰੀ ਦਾ ਸਾਕਾ ਨਨਕਾਣਾ ਸਾਹਿਬ ਦਾ ਹੋਇਆ, ਜਿਹਦੇ ਕਰਕੇ ਉਹਦੇ ਤੋਂ ਬਾਅਦ ਪੰਥ ਨੇ ਜਿਹੜੇ ਗੁਰਦੁਆਰੇ ਆਜ਼ਾਦ ਕਰਵਾਏ ਉਹ ਉਹਨਾਂ ਮਹੰਤਾਂ ਤੋਂ ਹੀ ਕਰਵਾਏ। ਜਿਹੜੇ ਵੀ ਜਿੰਨੇ ਵੀ ਉਸ ਵੇਲੇ ਦੇ ਇਤਿਹਾਸਕ ਗੁਰਦੁਆਰਿਆਂ 'ਚ ਕੁਛ ਮੋਰਚੇ ਲੱਗੇ, ਕੁਛ ਮਹੰਤ ਆਪ ਛੱਡ ਗਏ, ਕਿਤੇ ਉਹਨਾਂ ਦੇ ਗੁਜ਼ਰ ਦਾ ਪ੍ਰਬੰਧ ਸੰਗਤ ਨੇ ਕਰ ਦਿੱਤਾ ਹੈ, ਕਿਤੇ ਜਿਹੜੇ ਕੁਛ ਚੰਗੇ ਸੀ ਉਹਨਾਂ ਨੇ ਪੰਥ ਦਾ ਹੁਕਮ ਵੈਸੇ ਹੀ ਮੰਨ ਲਿਆ। ਸੋ ਇਹ ਮਹੰਤਾਂ ਦੀ ਦਾਸਤਾਨ ਹੈ। ਤੇ ਹੁਣ ਜਦੋਂ ਅੱਜ ਸਿੱਖ ਧਰਮ ਜਿਹੜਾ ਬਾਦਲ ਔਰ RSS ਪ੍ਰਮੋਟ ਕਰ ਰਹੇ ਨੇ, ਇਹ ਉਹੀ ਮਹੰਤਾਂ ਵਾਲਾ ਸਿੱਖ ਧਰਮ ਹੈ, ਸਨਾਤਨੀ ਧਰਮ, ਜਿਹਦੇ ਥੱਲੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਮੂਰਤੀਆਂ ਰੱਖੀਆਂ ਹੋਈਆਂ ਸੀ, ਜਿਹਦੇ ਥੱਲੇ ਸਾਰਾ ਕੁਝ ਸਨਾਤਨੀ ਦੀਵੇ ਬਾਲ ਕੇ ਆਰਤੀ ਔਰ ਉਹੀ ਗੰਗਾ, ਉਹਨਾਂ ਦੇ ਜਿਹੜਾ ਇਹਨਾਂ ਮਹੰਤਾਂ ਦੀ ਉਦਾਸੀਆਂ ਦੀ ਅੱਜ ਵੀ ਜਦੋਂ ਇਹ ਅਰਦਾਸ ਵੀ ਕਰਨਗੇ ਤੇ ਫਿਰ ਇਕੱਲਾ ਉਹ 4 ਤੀਰਥਾਂ ਦੀ ਗੱਲ ਨਹੀਂ ਕਰਦੇ, ਫਿਰ ਪੁਰੀਆਂ धाम, हरिद्वार, ऋषिकेश, तमाम 68 तीर्थों का ध्यान धर के खालसा जी बोलो जी वाहेगुरु, ये अज भी वो सानू 68 तीर्थों ਦੇ ਵਿੱਚ ਡੁਬੋਂਦੇ ਨੇ ਜਾ ਕੇ। ਸੋ ਇਹ ਜਿਹੜਾ ਅੱਜ ਸਿੱਖ ਧਰਮ ਦੇ ਨਾਂ ਥੱਲੇ ਜੋ ਕੁਛ ਇਹ ਕਰ ਰਹੇ ਨੇ, ਜੋ ਇਹ ਅਨੰਦਪੁਰ ਸਾਹਿਬ, ਨੈਣਾ ਦੇਵੀ ਰੋਪਵੇ ਪ੍ਰੋਜੈਕਟ, ਇਹ ਸਾਰਾ ਉਹੀ ਪ੍ਰੀ 1920 ਮਹੰਤੀ ਸਨਾਤਨੀ ਧਰਮ ਹੈ ਜਿਹਦੇ 'ਚ ਡੋਬਣਾ ਚਾਹੁੰਦੇ ਨੇ। ਤੇ ਡੋਗਰੇ ਇਹ ਬੜੇ ਲੋ ਪੇਡ ਜੇ ਬੰਦੇ, ਕੋਈ ਪਹਿਰੇਦਾਰ ਆਇਆ, ਕੋਈ ਸਿਪਾਹੀ ਆਇਆ, ਜੰਮੂ ਦੇ ਰਹਿਣ ਵਾਲੇ ਬਹੁਤ ਗਰੀਬ ਜਿਹੜੇ ਨੇ, ਇਹ ਆ ਕੇ ਇੰਪਲੋਈ ਹੋਏ। ਹੌਲੀ ਹੌਲੀ ਥੋੜੀ ਬਹੁਤ ਐਬਿਲਿਟੀ ਵੀ ਹੋਏਗੀ, ਚਲਾਕੀ ਵੀ, ਕਿਸੇ ਹੱਦ ਤੱਕ ਚਾਪਲੂਸੀ ਵੀ। ਸੋ ਇਹ ਬਹੁਤ ਪਾਵਰਫੁਲ ਹੋ ਗਏ। ਰਣਜੀਤ ਸਿੰਘ ਦੇ ਲਾਈਫ ਟਾਈਮ 'ਚ ਹੀ ਇਹ ਜਿਹੜੇ 2-3 ਭਰਾ ਕਜ਼ਨ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹਨਾਂ ਨੇ ਫਿਰ ਧਿਆਨ ਸਿੰਘ ਨੇ ਆਪਣਾ ਮੁੰਡਾ ਹੀਰਾ ਸਿੰਘ ਇੰਨਾ ਪੁਸ਼ ਕੀਤਾ ਕਿ ਕਈਆਂ 'ਚ ਇਹ ਲਿਖਤ ਮਿਲਦੀ ਹੈ ਵੀ ਰਣਜੀਤ ਸਿੰਘ ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਉਹਨੂੰ ਪਿਆਰ ਕਰਦਾ ਸੀ, ਬਚੜੀ ਕਰਕੇ ਉਹਨਾਂ ਨੂੰ ਐਡਰੈਸ ਕਰਦਾ ਸੀ। ਸੋ ਡੋਗਰਿਆਂ ਦਾ ਅਲਟੀਮੇਟਲੀ ਇਹ ਸੀ ਵੀ ਕਿਸੇ ਤਰੀਕੇ ਨਾਲ ਇਹ ਸਾਰਿਆਂ ਨੂੰ, ਸਿੱਖਾਂ ਨੂੰ ਆਪਸ ਦੇ ਵਿੱਚ ਪੜ੍ਹਾ ਕੇ ਤਾਂ ਇੰਨਾ ਵੱਡਾ ਜਿਹੜਾ ਰਾਜ ਭਾਗ ਹੈ ਉਹ ਡੋਗਰਾ ਡਾਇਨੈਸਟੀ ਕਾਇਮ ਕੀਤੀ ਜਾਏ। ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਤਾਂ ਨਹੀਂ ਕਰ ਸਕੇ, ਅਖੀਰਲੇ ਦਿਨਾਂ 'ਚ ਤਾਂ ਉਹ ਬੇਵੱਸ ਜਿਹਾ ਹੀ ਸੀ, ਬਿਮਾਰ ਵੀ ਰਹਿੰਦਾ ਸੀ। ਲੇਕਿਨ ਫਿਰ 1839 ਤੋਂ 1849 ਤੱਕ ਜਿਵੇਂ 10 ਸਾਲ ਦੇ ਵਿੱਚ ਜਿਹੜੀ ਘਰੇਲੂ ਖਾਨਾ ਜੰਗੀ ਹੋਈ ਲਾਹੌਰ ਦੇ ਵਿੱਚ, ਜਿਵੇਂ ਇੱਕ ਤੋਂ ਬਾਅਦ ਇੱਕ ਗਦਾਰੀ ਇਹਨਾਂ ਨੇ ਕੀਤੀ, ਕਿਵੇਂ ਇੱਕ ਤੋਂ ਬਾਅਦ ਇੱਕ ਰਣਜੀਤ ਸਿੰਘ ਦੇ ਟੱਬਰ ਦੇ ਉਹ ਸੰਧਾ ਵਾਲੀਏ ਤੇ ਦੂਜੇ, ਉੱਥੇ ਬਹੁਤ ਸਾਰੀਆਂ ਸਾਜ਼ਿਸ਼ਾਂ ਸੀ, ਪਰ ਸਭ ਤੋਂ ਵੱਡਾ ਜਿਹੜਾ ਰੋਲ ਸੀ ਇਹਨਾਂ ਡੋਗਰਿਆਂ ਦਾ ਸੀ। ਇਹਨਾਂ ਦੇ ਵਿੱਚ ਧਿਆਨ ਸਿੰਘ ਤਾਂ ਮਾਰਿਆ ਗਿਆ, ਅਲਟੀਮੇਟਲੀ ਕਾਬੂ ਆ ਗਿਆ, ਹੀਰਾ ਸਿੰਘ ਵੀ ਮਾਰਿਆ ਗਿਆ ਸੀ, ਸੁਚੇਤ ਸਿੰਘ ਇੱਕ ਐਕਸ਼ਨ 'ਚ ਮਾਰਿਆ ਗਿਆ ਸੀ, ਪਰ ਗੁਲਾਬ ਸਿੰਘ ਜਿਹਦੇ ਡਿਸੈਂਡੈਂਟ ਅੱਜ ਕੱਲ੍ਹ ਕਰਨ ਸਿੰਘ, ਯੁਵਰਾਜ ਕਰਨ ਸਿੰਘ ਜਿਹਨੂੰ ਕਹਿੰਦੇ ਸੀ, ਐਂਬੈਸਡਰ ਵੀ ਰਿਹਾ ਅਮਰੀਕਾ 'ਚ ਇੰਡੀਆ ਦਾ, ਔਰ ਇਸ ਵੇਲੇ ਵੀ ਕੋਈ ਇੱਥੇ ਕਾਨਫਰੰਸ ਹੋ ਰਹੀ ਹੈ। ਮੈਨੂੰ ਕਿਸੇ ਨੇ ਟੈਕਸਾਸ ਤੋਂ ਪੁੱਛਿਆ ਸੀ ਜੀ ਇਹ ਕਰਨ ਸਿੰਘ ਕੌਣ ਹੈ ਜਿਹੜਾ ਇੰਡੀਆ ਦਾ, ਮੈਂ ਕਿਹਾ ਜੀ ਇਹ ਉਹ ਟ੍ਰੇਟਰ ਗੁਲਾਬ ਸਿੰਘ ਦੀ ਔਲਾਦ ਹੈ ਜਿਨ੍ਹਾਂ ਨੇ ਸਿੱਖ ਰਾਜ ਜਿਹੜਾ ਉਹ ਅੰਗਰੇਜ਼ਾਂ ਦੇ ਪੇਟੇ ਪਾਇਆ। 72 ਲੱਖ ਰੁਪਈਆ ਦੇ ਕੇ ਇਨਾਮ ਦੇ ਤੌਰ ਤੇ ਅੰਗਰੇਜ਼ਾਂ ਨੇ, ਕਿਉਂਕਿ ਇਹ ਡੋਗਰਿਆਂ ਨੇ ਹੀ ਜਿਹੜਾ ਰੋਲ ਅਦਾ ਕੀਤਾ ਸਿੱਖ ਫੌਜ ਦੀ ਡਿਫੀਟ ਦਾ 1846 ਦੇ ਵਿੱਚ। ਔਰ ਜਦੋਂ ਸ਼ਾਹ ਮੁਹੰਮਦ ਇਹ ਕਹਿੰਦਾ, ਔਰ ਇਹ ਜਦੋਂ ਅਸੀਂ 29 ਜੂਨ ਨੂੰ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ, ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਤੇ ਜਿੱਤ ਕੇ ਅੰਤ ਨੂੰ ਹਾਰਨਾ ਇਹੀ ਹੈ ਜਿਹਦੇ ਸਭ ਤੋਂ ਵੱਡਾ ਰੋਲ ਗੁਲਾਬ ਸਿੰਘ ਦਾ ਸੀ। ਔਰ ਇਹੀ ਜੰਮੂ ਕਸ਼ਮੀਰ ਅਲਟੀਮੇਟਲੀ ਇਨਾਮ ਦੇ ਤੌਰ ਤੇ ਗੱਦਾਰੀ ਦੇ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਦਿੱਤਾ ਹੈ। 47 ਦੇ ਵਿੱਚ ਉਹਦਾ ਹੀ ਅੱਗੋਂ ਗ੍ਰੇਟ ਗ੍ਰੈਂਡਸਨ ਹਰੀ ਸਿੰਘ ਸੀ ਜਿਹੜਾ ਡਿਸਾਈਡ ਨਹੀਂ ਕਰ ਸਕਿਆ ਕਿੱਧਰ ਜਾਣਾ ਹੈ, ਅਲਟੀਮੇਟਲੀ ਨਹਿਰੂ ਨੇ ਉਹਨੂੰ ਵੀ ਮੈਨੀਪੂਲੇਟ ਕੀਤਾ, ਔਰ ਕਰਨ ਸਿੰਘ ਉਹਦਾ ਅੱਗੋਂ ਡਿਸੈਂਡੈਂਟ। ਔਰ ਸ਼ਿਵ ਸੈਨਾ ਜਿਹੜੀ ਬਣੀ ਉਹ ਵੀ ਜੰਮੂ ਦੇ ਵਿੱਚ ਹੀ ਬਣੀ, ਉਹਦਾ ਪਹਿਲਾ ਪੈਟਰਨ ਹੈ ਵਿਸ਼ਵ ਹਿੰਦੂ ਪਰਿਸ਼ਦ ਦਾ ਵੀ ਪ੍ਰੈਜ਼ੀਡੈਂਟ ਸੀ ਕਰਨ ਸਿੰਘ। ਸੋ ਇਹ ਜਿਹੜਾ ਸਾਰਾ ਹਿੰਦੂਤਵੀ ਥਾਟ ਉਹ ਵੜ ਗਏ ਸੀ। ਜਦੋਂ ਤੁਸੀਂ ਇਹਨਾਂ ਦੀਆਂ ਸਿੱਖ ਰਾਜ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਦੇਖਦੇ ਹੋ, ਧਿਆਨ ਸਿੰਘ, ਗੁਲਾਬ ਸਿੰਘ, ਦੂਜੇ ਦਾੜੀਆਂ ਨੇ, ਵੱਡੀਆਂ ਵੱਡੀਆਂ ਪੱਗਾਂ ਬੰਨੀਆਂ ਹੋਈਆਂ ਨੇ, ਵੈਦਰ ਉਹਨਾਂ ਨੇ ਫਾਰਮਲੀ ਸਿੱਖੀ ਧਾਰੀ ਜਾਂ ਨਹੀਂ ਧਾਰੀ ਇਹ ਤਾਂ ਨਹੀਂ ਕਿਤੇ ਲਿਖਿਆ ਮਿਲਦਾ, ਲੇਕਿਨ ਨਾਵਾਂ ਨਾਲ ਸਿੰਘ ਲੱਗਾ ਹੀ ਸੀ ਡੋਗਰੇ ਹੋਣ ਕਰਕੇ। ਤੇ ਇਵੇਂ ਇਹਨਾਂ ਦਾ ਜਿਹੜਾ ਬਹੁਤ ਵੱਡਾ ਰੋਲ ਜਿਹੜਾ ਡੋਗਰਿਆਂ ਦਾ, ਔਰ ਇਹਨਾਂ ਦੇ ਨਾਲ ਫਿਰ ਮਿਸ਼ਰ ਜਿਹੜੇ ਬ੍ਰਾਹਮਣ ਸੀ ਯੂਪੀ ਦੇ,
ਜਿਨ੍ਹਾਂ ਦੇ ਵਿੱਚ ਲਾਲ ਸਿੰਘ, ਤੇਜ ਸਿੰਘ, ਬੜੇ ਲੋ ਲਾਇੰਗ ਬ੍ਰਾਹਮਣ ਭਈਏ ਜੀ ਜਿਹੜੇ ਆਏ ਔਰ ਉਹਨਾਂ ਨੇ ਵੀ ਜਿਹੜਾ ਹੈ ਇਹਨਾਂ ਦੇ ਫਿਰ ਜਿਹੜੀ ਸਾਰਾ ਸਿੱਖ ਰਾਜ ਜਿਹੜਾ ਡੋਗਰਾਗਰਦੀ ਤੇ ਮਿਸਰਗਰਦੀ ਦਾ ਸ਼ਿਕਾਰ ਹੋਇਆ ਹੈ ਔਰ ਅਲਟੀਮੇਟਲੀ ਸਿੱਖ ਰਾਜ ਜਿਹੜਾ ਇੰਨੀ ਮਿਹਨਤ ਨਾਲ ਇੱਕ ਸੈਂਚਰੀ ਦੀ ਪੂਰੀ ਸਟਰਗਲ ਤੋਂ ਬਾਅਦ ਖਾਲਸੇ ਨੇ ਬਣਾਇਆ ਸੀ, ਉਹ ਇਹਨਾਂ ਡੋਗਰਿਆਂ ਔਰ ਮਿਸਰਾਂ ਨੇ ਅੰਗਰੇਜ਼ਾਂ ਦੇ ਪੇਟੇ ਪਾ ਦਿੱਤੇ। ਸੋ ਇਹ ਇਹਨਾਂ ਦੀ ਬੈਕਗ੍ਰਾਉਂਡ ਹੈ ਜੀ ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।